ਵਾਲੇਕੁਮ ਜੀ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਮੈਂ ਨਾਸਰ ਖਸਾਣਾ, ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ ਇੱਕ ਮਿੰਟ ਪੰਜਾਬ ਦਾ। ਅੱਜ ਆ ਰਹੇ ਜੀ ਅਸੀਂ ਸਿੰਬਲੀ ਵਾਲਿਆਂ ਨੂੰ ਮਿਲਣ, ਕੁੜਲਿਆਂ ਵਾਲੇ। ਹਾਂ, ਪਿੰਡ ਦਾ ਕੀ ਨਾਮ ਜੀ? 266 ਉੱਥੇ ਰਾਣਾ ਮੋਹਸਨ ਸਾਹਿਬ ਕੋ ਰਾਣਾ ਮੋਹਸਨ ਰਸ਼ੀਦ ਰਾਣਾ ਅਰਸ਼ਦ ਖਾਨ। ਹਾਂ ਜੀ, ਹਾਂਜੀ, ਸਭ ਦੋਸਤ ਸਹਿਬਾਬ ਜਿਹੜੇ ਉਹ ਜੀ ਕੱਲ ਪਰਸੋਂ ਦਾ ਉਹਨਾਂ ਨੂੰ ਕਹਿ ਰਹੇ, ਅੱਜ ਟਾਈਮ ਹੀ ਮਿਲਿਆ ਸਰਦਾਰਾਂ ਨੂੰ, ਤੇ ਅੱਜ ਅਸੀਂ ਉੱਥੇ ਲੈ ਕੇ ਜਾ ਰਹੇ ਹਾਂ ਜੀ ਇਹਨਾਂ ਨੂੰ। ਅੱਛਾ ਵੀਡੀਓ ਵਲੌਗ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ, ਸਾਡੇ ਨਾਲ ਜੁੜੇ ਰਹੋ ਜੀ। बचपन खेड के गुजारिया अज भी मैं जानदा वा यार मेरे सुचे सी आपे असी निके निके प्यार डाढ़े उच्चे मुड़ के आईया ने असी कुट कुट जफियां पाया ने सदा हसदा सदा वसदा सोना वसदा पाकिस्तान। पाल सिंह इकबाल अमेरिका तो अज असीं अपने पेंडूआं तो आए सीगे, ये राणा मोहसन साहब सिंबड़ी तो आ जी, ठीक है जी। असीं भगौरा तो भाजी हुणी सिंबड़ी तो आ, ते इन्हां धन्नवाद साडे नूं बहुत कि साडा इन्हां ने इन्ना इज्जत मान कीता घर आया दा, ते बहुत वधिया लगा। पिछली बार भी आए थे, बहुत वधिया प्रोग्राम इन्होंने प्रोटोकॉल दिता है सानू। मैं कि अपने बेटे ने लैके आया था नाल, तो भी बड़ा खुश है मिल के अपने पिंडूआं नूं, ठीक है जी। ते अज इस वेले बड़वा भगौरा ते सिंबड़ी इकट्ठा होया जी, ठीक है जी। बहुत मेहरबानी जी, जाने जाते सी उन्हां टाइमां च भी, अज भी इकट्ठे हो गए जी, ठीक है जी। हुण राणा मोहसन साहब तुहानूं दस दे, बहुत मेहरबानी जी। सरदारा साहब तशरीफ लाए जी अमेरिका तो इंडिया, इंडिया तो साढ़े कोल मुहब्बतां चाहतां नाल लैके चले इंशाअल्लाह। हमेशा जदों भी आन साडा दिल, साडी जिंद, साडी जान हाजिर है जी। बहुत मेहरबानी इन्हां दी, बहुत शुक्रिया। थैंक यू रोड़ा ओके बच्चे, थैंक यू पुत्रा। देखी सरदार शरारती तो नहीं पिछला किते काम ही ना था दे लेते पंजाब वाले ने काम ही ना था ये बाबा दिन हो गए ਭਾਜੀ ਹੁਣਾਂ ਦਾ ਪਿੰਡ ਆ ਜੀ। ਹਾਂਜੀ ਦੱਸਿਓ ਉਹਨਾਂ ਨੇ ਜੀ। ਹਾਂ, ਹੱਸਦੇ ਵਾਸੇ ਤੇ ਰਹੋ ਜੀ, ਖੁਸ਼ ਰਹੋ। ਤੁਸੀਂ ਕਿਹੜੀ ਜਗ੍ਹਾ ਤੋਂ ਜੀ? ਅਸੀਂ ਸ਼ਹਿਰ ਤੋਂ ਹਰਚੰਦਪੁਰਾ, ਪਿੱਛੋਂ ਗੁਰਦਾਸਪੁਰ, ਤਹਿਸੀਲ ਬਟਾਲਾ। ਹਾਏ ਹਾਏ, ਕੀ ਬਾਤ ਦੇ ਨਾਲ। ਹਾਂ, ਪੈਟਰੋਲ ਪੰਪ ਤੇ ਰੁਕੇ ਸੀ ਜੀ, ਭਾਈ ਨੇ ਸਰਦਾਰ ਸਾਹਿਬ ਨੂੰ ਬੜਾ ਜ਼ੋਰ ਲਾਇਆ ਵੀ ਖਾਣ ਪੀਣ ਤੋਂ ਬਗੈਰ ਨਹੀਂ ਸੀ ਜਾਣ ਦੇਣਾ। ਚਾਹੇ ਕਾਫੀ ਨਹੀਂ, ਉਹ ਅਸੀਂ ਇਹਨਾਂ ਦੀ ਕਿਤਾਬ ਨਹੀਂ ਸੀ ਪਹਿਲੇ ਕਰ ਸਕੇ, ਲੇਕਿਨ ਤੁਹਾਡਾ ਜ਼ੋਰ ਜਿਹੜਾ ਬਹੁਤ ਲੱਗਾ। ਬਾਅਦ ਚ ਫਿਰ ਸਾਨੂੰ ਕੈਮਰਾ ਕੱਢਣ ਦੀ ਮਤਲਬ ਮਜਬੂਰੀ ਬਣ ਗਈ। ਬੜੇ ਚੰਗੇ ਇਨਸਾਨ ਆ, ਇਹਨਾਂ ਦੇ ਪੈਟਰੋਲ ਪੰਪ ਇੱਥੇ ਰੁਕਿਆ ਕਰੋ ਤੇਲ ਪਾਉਣ ਲਈ। ਹਾਂ, ਠੀਕ ਹੈ ਜੀ, ਠੀਕ ਹੋ ਗਿਆ ਜੀ। ਮੈਂ ਇਹਨਾਂ ਕਹਾ ਮੈਨੇਜਰ ਸਾਹਿਬ ਮਸਰੂਫ ਆ, ਫੋਨ ਸੁਣ। ਕਿੰਨੇ ਦਿਨਾਂ ਦਾ ਸਟੇ ਹੈ? ਬਸ ਚੱਲੇ ਆ ਜੀ, ਬਸ ਹੁਣ ਉਧਰ ਨੂੰ ਵਾਪਸੀ ਦੇ। ਨਹੀਂ, ਇਧਰੋਂ ਆਏ ਬਾਗੇ ਥਾਣੇ ਆ ਰਹੇ ਤੁਸੀਂ? ਹਾਂਜੀ, ਆਏ ਸਾਨੂੰ ਕਈ ਦਿਨ ਹੋ ਗਏ। ਅੱਛਾ, ਚਲਾਓ ਜੀ। ਖਤਮ ਹੋਏ ਉਹ ਵਾਪੀ ਲਾਹੌਰ। ਅਸੀਂ ਲਾਹੌਰ, ਹੁਣ ਅਸੀਂ ਮੈਚ ਦੇਖਣਾ ਕਬੱਡੀ ਦਾ, ਹੋਰੇ ਨਾ ਵੱਡਾ ਲਾਹੌਰ ਭਜੇ ਫੋਰਟੈਸਟ ਆ ਕੈਟਲ ਸ਼ੋ ਹੋ ਰਿਹਾ। ਇਹਨਾਂ ਦਾ ਜਨਮ ਰੈਸਟੋਰੈਂਟ ਦਾ ਬਾਬਾ ਜੀ ਪਹੁੰਚ ਚੁੱਕੇ ਆ ਜੀ ਚੀਚਾ ਪਿੰਡ ਦੇ ਵਿੱਚ, ਜਿੱਥੋਂ 1947 ਤੋਂ ਪਹਿਲੇ ਇਹ ਉਜੜ ਕੇ ਗਏ ਸੀਗੇ। ਇਹਨਾਂ ਦੀ ਉਮਰ ਕੋਈ 4-5 ਮਹੀਨੇ ਸੀਗੀ, ਪਰ ਫਿਰ ਵੀ ਗੱਲਾਂ ਬਾਤਾਂ ਜਿਹੜੀਆਂ ਮਿਲ ਜਾਏਗਾ ਜੀ। ਅਸੀਂ ਸਾਰੇ ਗਏ ਆ, ਬੜਾ ਇਹਨਾਂ ਦੇ ਦਿਨ ਚ ਦਿਲ ਚ ਬਸੀਆਂ ਹੋਈਆਂ ਆ। ਭੋਲੇ ਗੁਜਰ ਦਾ ਇੱਕ ਹੈਗਾ ਆਰਤੀ ਦਾ, ਇੱਕ ਹੈਗਾ ਭੋਲੇ ਗੁਜਰ ਦਾ। ਦੱਸਦੇ ਜਾਂਦੇ ਕਿ ਇਹ ਚੀਚਾ ਪਿੰਡ ਉਹ ਪਿੰਡ ਆ ਜਿਹਦੇ ਤੋਂ ਅੱਗੇ ਬੋਗੜਾ ਪਿੰਡ ਆਉਂਦਾ ਆ, ਔਰ ਬੋਗੜਾ ਪਿੰਡ ਦੇ ਹੀ ਸੀਗੇ ਬਾਬਾ ਸਦੀਕ ਔਰ ਸੇਖਾ ਖਾਨ ਜਿਹੜੇ ਸੀ, ਉਹ ਬੋਗੜਾ ਪਿੰਡ ਦੇ ਵਿੱਚ ਹੀ ਸੀ, ਜਿਹੜੇ ਬੜੇ ਇੱਕ ਦੇਰ ਬਾਅਦ ਮਿਲੇ ਸੀ 1947 ਤੋਂ ਆਉਣ ਤੋਂ ਬਾਅਦ। ਉਹਨਾਂ ਦਾ ਇੱਕ ਬੜਾ ਤਾਰੀਖੀ ਮਿਲਾਪ ਹੋਇਆ ਸੀ, ਔਰ ਬੜੀ ਵੀਡੀਓ ਉਹਨਾਂ ਦੀ ਵਾਇਰਲ ਹੋਈ ਸੀ, ਪੰਜਾਬੀ ਲਹਿਰ ਚੈਨਲ ਤੇ ਚੱਲੀ ਸੀ ਨਾਸਰ ਸਾਹਿਬ ਦੇ।
ਇਹ ਅੱਜ ਚੀਚਾ ਪਿੰਡ ਚ ਆਏ ਆ ਜੀ। ਚੀਚਾ ਪਿੰਡ ਤੋਂ ਬਜ਼ੁਰਗਾਂ ਦੇ ਬੜੇ ਉੱਠ ਕੇ ਗਏ ਸੀਗੇ। ਪਿੰਡ ਦੀ ਤਾਂ ਆ ਜਿਹਨਾਂ ਨੂੰ ਦੁਬਾਰਾ ਫੇਰ ਖਿੱਚ ਲਿਆਈ ਆ। ਜਿਨ੍ਹਾਂ ਦੇ ਘਰਾਂ 'ਚ ਇਹਨਾਂ ਦੇ ਬਜ਼ੁਰਗ ਰਹਿੰਦੇ ਸੀ, ਅੱਜ ਉਹਨਾਂ ਦੇ ਵਿਆਹ ਨਾ ਗਏ ਨੇ ਭੋਲੇ ਦਾ ਸਾਰੇ ਵਲੀਮੇ ਤੇ ਗਏ ਆ। ਹਾਲੇ ਲੱਗੇ ਆ, ਗੱਡੀਆਂ ਗੁੱਡੀਆਂ ਵੀ ਖੜੀਆਂ, ਮਹੱਲੇਦਾਰੀ ਵੀ ਵਲੀਮੇ ਤੇ ਜਾ ਰਹੀ ਆ। ਅੱਛਾ ਪਿੰਡ ਜਿਹੜਾ ਇਹਨਾਂ ਦੇ ਬਜ਼ੁਰਗਾਂ ਨੇ ਬੰਨਿਆ ਸੀ, ਉਹਨਾਂ ਨੇ ਆਬਾਦ ਕੀਤਾ ਸੀਗਾ। ਹਾਂ, ਸ਼ੁਰੂਆਤ ਉੱਥੋਂ ਹੋਈ ਸੀ। ਕਿਹੜੇ ਜ਼ਿਲ੍ਹੇ ਤੋਂ ਠੀਕ ਹੈ ਜੀ? ਹਾਂਜੀ ਕਿਹੜੇ ਜ਼ਿਲ੍ਹੇ ਤੋਂ ਠੀਕ ਹੈ? ਇੱਥੋਂ ਬਜ਼ੁਰਗ ਬਹੁਤਾ ਵੱਡਾ ਨਹੀਂ ਪਿੰਡ, ਆ ਜਾਣੀ ਉਹਨਾਂ ਦੇ ਆਪਣੇ ਘਰਾਂ ਦਾ ਹੀ ਸੀਗਾ। ਅਸੀਂ ਪਿੱਛੇ ਵੀ ਫਰਾਲੇ ਤੋਂ ਆਏ ਤੇ ਫਰਾਲੇ ਪਿੰਡ ਤੋਂ ਫਿਰ ਕੁਛ ਇੱਕ ਪਰਿਵਾਰ ਉੱਥੇ ਬਹਿ ਕੇ ਰਹਿ ਗਿਆ, ਫਿਰ ਇੱਥੇ ਜ਼ਮੀਨ ਆਣ ਕੇ ਇੱਥੇ ਵੀ ਜ਼ਮੀਨ ਖਰੀਦ ਕੇ ਇੱਥੇ ਖੇਤਾਂ 'ਚ ਘਰ ਬਣਾ ਲਿਆ ਸੀ, ਉੱਥੇ ਪਿੰਡ ਬਸ ਗਿਆ। ਹੁਣ ਤਾਂ ਕਾਫੀ ਵਧੀਆ ਹੈ। ਹਾਂਜੀ, ਇਹ ਗਲੀਆਂ ਬੜੀਆਂ ਨਿੱਕੀਆਂ ਨਿੱਕੀਆਂ ਵਿੱਚੋਂ ਵਿੱਚ। ਹਾਂ, ਯਾਨੀ ਕਿ ਅੰਗਰੇਜ਼ ਦਾ ਕੱਟਿਆ ਹੋਇਆ ਪਿੰਡ ਨਹੀਂ ਹੈਗਾ। ਹਾਂ, ਸਲੇਟਰ ਇਹ ਘਰ ਸੀਗਾ, ਇਹ ਘਰ ਸੀਗਾ ਜੀ ਬਾਬਾ ਜੀ ਤੁਹਾਡਾ। ਵਾਹ ਜੀ ਵਾਹ। ਨਿਆਣੇ ਤਾਂ ਕੋਈ ਅੱਛਾ ਅੱਛਾ, ਬਾਬਾ ਜੀ ਆਪਣਾ ਘਰ ਦੇਖਿਆ ਤੁਸੀਂ? ਹਾਂਜੀ, ਬਹੁਤ ਵਧੀਆ ਜਨਮ ਭੂਮੀ ਦੇਖ ਲਈ ਆਪਣੀ ਅਸੀਂ। ਹਾਂ, ਦੇਖ ਲਿਆ ਨਾ ਜੰਮੂ। ਛੋਟੇ ਦੇ ਜੰਮ ਕੇ ਤੋਂ ਚਲੇ ਗਏ ਆ। 4 ਮਹੀਨਿਆਂ ਦੇ ਸੀ ਤੁਸੀਂ? 6 ਮਹੀਨਿਆਂ ਦੇ 4 ਮਹੀਨਿਆਂ ਦੇ ਸੀਗੇ ਜੀ। ਮੁੜ ਕੇ ਹੁਣ 7 ਸਾਲ ਲੱਗ ਗਏ ਹੋਣੇ। 7 ਸਾਲ ਲੱਗ ਗਏ। ਕੀ ਬਾਤ ਹੈ। ਬੜਾ ਸਮਾਂ ਜਿਹੜਾ ਨਾ ਵਿੱਚ ਗੈਪ ਪਿਆ ਆ। ਲੰਘ ਲੈਣੀ ਇਹਨਾਂ ਨੇ ਇਹ ਸਕੂਲ ਆ ਜੀ ਮੇਰੇ ਖਿਆਲ ਸਾਈਡ ਤੇ ਬਿਲਡਿੰਗ ਜਿਹੜੀ ਨਜ਼ਰ ਆ ਰਹੀ ਹੈ। ਬਹੁਤ ਸੋਹਣਾ ਪਿੰਡ ਹੈਗਾ ਤਾਂ ਛੋਟਾ ਜਿਹਾ ਸੋਹਣਾ ਪਿੰਡ। ਜਦੋਂ ਇੱਥੋਂ ਗਏ ਉਦੋਂ ਕਿੰਨੇ ਚਿਰ ਦੇ ਸੀ? 4 ਮਹੀਨੇ 4-5 ਮਹੀਨੇ ਇਹਨੇ ਚਾਚਾ ਜੀ ਹੁਣੇ ਆਣ ਕੇ ਗਏ ਹੈ ਥੋੜੇ ਕਿੰਨੇ ਕੁ ਮਹੀਨੇ ਹੋਏ? ਜਨਵਰੀ 'ਚ ਗਏ। ਜਨਵਰੀ ਜਾ ਗਏ। ਨਹੀਂ ਹੁਣ ਤੁਹਾਡੀ ਏਜ ਕਿੰਨੀ ਹੋਈ? ਅੱਜ ਆਏ ਸੀਗੇ ਮਾਸ਼ਾਅੱਲਾ 18 ਸਾਲ ਬਾਅਦ ਆਏ। 18 ਸਾਲ ਬਾਅਦ ਆਏ ਆ। ਚੀਚੇ ਪਿੰਡ ਵਿੱਚ ਆਏ ਸੀਗੇ ਅਸੀਂ। ਭਾਜੀ ਮਨਜੀਤ ਸਿੰਘ ਦਾ ਜਨਮ ਇਸ ਪਿੰਡ ਦਾ ਆ। ਹਨਮਾਸਟਰ ਦਰਸ਼ਨ ਸਿੰਘ ਟਵਾਲ ਦੇ ਬੇਟੇ ਆ ਇਹ। ਉਦੋਂ ਇਹ 4 ਮਹੀਨੇ ਦੇ ਜਦੋਂ ਇੱਥੋਂ ਗਏ ਆ। ਠੀਕ ਹੈ ਜੀ। ਤੇ ਅਸੀਂ ਲੱਭਦੇ ਹੁਣ ਸਾਨੂੰ ਲੱਭ ਕੇ ਘਰ ਤੇ ਲੱਭ ਕੇ ਆਪਣੇ ਘਰ ਵਾਲੇ ਅੱਜ ਕਹਿੰਦੇ ਵੀ ਵਿਆਹ ਤੇ ਗਏ ਹੋ ਆ ਵਲੀਮੇ ਦੇ। ਤੇ ਹੁਣ ਦੇਖਦੇ ਆ ਜੇ ਐਂਟਰੀ ਮਿਲ ਗਈ ਤਾਂ ਠੀਕ ਆ, ਨਹੀਂ ਤਾਂ ਪਰ ਇੰਨਾ ਵੱਡਾ ਦੇਖ ਲਿਆ ਘਰ ਪੇ ਇੱਥੇ ਜਨਮ ਹੋਇਆ ਸੀਗਾ। ਅਸਲ ਜੋ ਵਿਆਹਾਂ ਹੋਣਾ ਦੀ ਅੱਜ ਕੱਲ ਹੁੰਦੇ ਆ ਮੈਰਿਜ ਹਾਲਾਂ 'ਚ ਤੋਂ। ਹਾਂ, ਤੇ ਸਾਰੇ ਤੋਂ ਬਰਾਤਾਂ ਵਾਲਾ ਹਿਸਾਬ ਹੁੰਦਾ, ਘਰੋਂ ਬਾਹਰ ਹੀ ਹੁੰਦੇ ਆ। ਹਾਂਜੀ, ਤੇ ਵਧੀਆ ਲਾਈਕ ਕੀਤਾ ਭਾਜੀ ਨੇ ਵੀ। ਆਪਣਾ ਪਿੰਡ ਵੀ ਲੱਭਿਆ, ਨਾਲੇ ਯਾਦਾਂ ਤਾਜ਼ੀਆਂ ਹੋ ਗਈਆਂ। ਅੱਛਾ ਜੀ ਬਾਬਾ ਜੀ, ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਆਣ ਕੇ? ਬਹੁਤ ਵਧੀਆ ਹੋਇਆ ਮਹਿਸੂਸ। ਅੱਛਾ ਜੀ, ਬੜੀ ਖੁਸ਼ੀ ਵਾਲੀ ਗੱਲ ਹੋਈ। ਹਰ ਇੱਕ ਬੰਦਾ ਭੱਜ ਕੇ ਮਿਲਦਾ, ਠੀਕ ਹੈ। ਬੜੇ ਇੱਜ਼ਤ ਮਾਣ ਕਰਦੇ ਆ ਸਾਰੇ। ਆਪਣੇ ਭਰਾਵਾਂ ਵਿੱਚ ਆਏ ਆ। ਦੇਖੋ ਜੀ ਇਹ ਹਾਂ, ਨਹੀਂ ਜੀ, ਨਹੀਂ। ਤਾਂ ਵੀ ਸੀ ਇੰਨਾ ਸਫ਼ਰ ਇੰਨਾ ਪੈੜਾ ਕੱਢ ਕੇ ਆਏ ਆ। ਅਮਰੀਕਾ ਤੋਂ ਆਏ ਅਸੀਂ ਜੀ। ਅਮਰੀਕਾ ਤੋਂ ਇੰਡੀਆ ਆਏ, ਇੰਡੀਆ ਤੋਂ ਇੱਥੇ ਆਏ। ਇੰਡੀਆ ਤੋਂ ਦਿੱਲੀ ਆਏ, ਦਿੱਲੀ ਤੋਂ ਪੰਜਾਬ ਆਏ, ਪੰਜਾਬ ਤੋਂ ਗਾਂ ਇੱਥੇ ਆਏ। ਆਪਣੇ ਬੂਹੇ ਮੋਰੇ ਖੜੋ ਮਾੜਾ ਜਿਹਾ। ਲਓ ਜੀ ਲਓ। ਕਿਤੇ ਲੱਗਦੇ ਹੋਣਗੇ ਪੈਰ ਆਪਣੇ ਵੱਡਿਆਂ ਦੇ ਇੱਥੇ। ਵੱਡਿਆਂ ਦੇ ਘਰ ਇੱਥੇ ਬਣਾਇਆ ਸੀ। ਸਾਰੇ ਵੱਡਿਆਂ ਨੇ ਜੇ ਤਾਂ ਪਹਿਲਾਂ ਸ਼ੁਰੂ ਤੋਂ ਪਿੰਡ ਦੀ ਉਹਨਾਂ ਨੇ ਕੀਤੀ ਆ। ਸ਼ੁਰੂ ਮੁੱਢ ਪਹਿਲਾਂ ਉਹਨਾਂ ਨੇ ਕਿੰਨੇ ਟੱਬਰ ਸੀ ਪਹਿਲੇ ਇੱਥੇ? ਪਹਿਲਾਂ ਤਾਂ ਸਾਡਾ ਤਾਂ ਇੱਕ ਦੋ ਟੱਬਰੇ ਆ, ਇੱਕੋ ਹੀ ਬਸ ਬਜ਼ੁਰਗ ਆਇਆ। ਕਿੰਨੇ ਕਾ ਜੀ? ਨਾਲ ਉਹਦੇ 2 ਭਰਾ ਸੀ। ਪਿੰਡ ਚ ਮਾਸ਼ਾਅੱਲਾ ਹੈਗਾ ਜੀ 60-70 ਘਰ। ਫਿਰ ਹੁਣ ਬਾਅਦ ਵਧ ਗਿਆ ਨਾ। ਪਹਿਲਾਂ ਬਾਅਦ ਜ਼ਮੀਨ ਖਰੀਦੀ ਬਜ਼ੁਰਗਾਂ ਨੇ ਆਣ ਕੇ ਤੇ ਅੱਛਾ 2-3 ਘਰਾਂ ਨੇ, ਯਾਨੀ ਤਾਏ ਚਾਚੇ ਦੇ ਨੇ। ਤੇ ਮੁੜ ਕੇ ਇੱਥੇ ਬਾਈ ਬੀਜੀ ਕਰਨ ਲਈ ਇੱਥੇ ਫਿਰ ਉਹਨਾਂ ਨੇ ਘਰ ਬਣਾ ਹਾਂ, ਲਾਗੇ ਬਣਾ ਲਿਆ ਇੱਥੇ। ਪਹਿਲਾਂ ਆਏ ਫਰਾਲੇ ਸੀਗੇ, ਜੱਦੀ ਘਰ ਫੇ ਫਰਾਲੇ ਸੀਗਾ। ਜੱਦੀ ਘਰ ਫਰਾਲੇ ਸੀ। ਹਾਂ, ਤੇ ਇੱਥੇ ਆਣ ਕੇ ਕੇ ਉੱਥੋਂ ਆਣਾ ਜਾਣਾ ਜੋਗਾਂ ਲਿਆ ਕੇ ਆਣੀਆਂ ਸੁਬਾਹ ਨੂੰ ਜਾਣਾ ਤੇ ਇੱਥੇ ਬਣਾ ਲਓ। ਇੱਕ ਪਰਿਵਾਰ ਉੱਥੇ ਰਿਹਾ, ਉਹ ਖੇਤੀ ਉੱਥੇ ਕਰਦੇ ਰਹੇ ਜਿਹੜੀ ਉੱਥੇ ਜ਼ਮੀਨ ਸੀ। ਬਾਕੀ ਇੱਥੇ ਆਣ ਕੇ ਜ਼ਮੀਨ ਲੈ ਕੇ ਤੇ ਇੱਥੇ ਖੇਤੀ ਕਰਨੀ ਸ਼ੁਰੂ ਕਰਤੀ। ਇੱਥੇ ਮੁੜ ਕੇ ਫਿਰ ਚਲੇ ਗਿਆ। ਅਸੀਂ ਜੰਮੇ ਸੀ, ਅਸੀਂ ਜੰਮ ਦੇਖਿਆ ਵੀ ਕੁਛ ਨਹੀਂ ਇੱਥੇ। ਦੇਖਣ ਤੋਂ ਪਹਿਲੇ ਤੁਰ ਕੇ ਚਲੇ ਗਿਆ ਉਧਰ ਨੂੰ। ਜੇ ਕਿਤੇ ਸੋਸ਼ਲ ਮੀਡੀਆ ਪਹਿਲੇ ਹੋ ਜਾਂਦਾ ਤੇ ਬਹੁਤ ਸਾਰੀਆਂ ਜਿਹੜੀਆਂ ਇਹ ਪਿਛੜੀਆਂ ਰੂਹਾਂ ਜਿਹੜੀਆਂ ਬਹੁਤ ਚੋਰ ਪਹਿਲਾਂ ਮਿਲ ਜਾਂਦੀਆਂ। ਹਾਂ ਮਿਲ ਜਾਂਦੀਆਂ। ਇਹ ਤਾਂ ਵੀ ਬਜ਼ੁਰਗ ਜੀਂਦੇ ਸੀ ਪੁਰਾਣੇ। ਬਜ਼ੁਰਗ ਜੀਂਦੇ ਸੀਗੇ, ਗਵਾਈਆਂ ਮਿਲ ਜਾਣੀਆਂ ਸੀਗੀਆਂ। ਅਜੇ ਵੀ ਜਿਹਨਾਂ ਪਿੰਡਾਂ ਵਿੱਚ ਨਾ ਪਾਲੀ ਬਾਈ ਗੈਰ ਕਾਸ਼ਤਕਾਰ ਲੋਕ ਬੈਠੇ ਜਿਹੜੇ ਪਾਰਟੀਸ਼ਨ ਤੋਂ ਪਹਿਲੇ ਵੀ ਉੱਥੇ ਸੀਗੇ, ਉਹਨਾਂ ਕੋਲੋਂ ਬਾਬਾ ਦੀ ਗਵਾਈਆਂ ਮਿਲ ਜਾਂਦੀਆਂ ਜਿਹਨਾਂ ਚ ਆਪਾਂ ਅਮੀਰ ਆਲਮ ਕਹਿ ਲੈਂਦੇ, ਮਰਾਸੀ ਜਾਂ ਈਸਾਈ ਬਰਾਦਰੀ ਜਿਹੜੀ ਆ
ਇੱਕ ਬੰਦਾ ਜਿਹਨੂੰ ਸਾਰਾ ਪਤਾ ਹਾਂ ਹਾਂ ਆ ਬੰਦ ਕਰ ਦੋ ਨਾ ਗੇਟ, ਸਿਰਫ ਇੱਥੋਂ ਦੇਖ ਲੈਣਾ। ਇਹ ਆ ਜੀ ਘਰ ਬਾਬਾ ਜੀ ਹੁਣਾਂ ਦਾ, ਜਿੱਥੇ ਪਹੁੰਚੇ ਆ। ਬਾਜੀ ਇਕੱਲੇ ਹੀ ਆ, ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ ਘਰ ਦੇਖਣ ਦੀ ਇਜਾਜ਼ਤ ਦੇ ਦਿੱਤੀ। ਬਾਕੀ ਫੈਮਿਲੀ ਸਾਰੀ ਸ਼ਾਦੀ ਤੇ ਗਈ ਹੋਈ ਆ। ਇਸ ਤਰ੍ਹਾਂ ਅਗਰ ਕੋਈ ਹੋਰ ਹੁੰਦਾ ਤਾਂ ਕਦੇ ਵੀ ਦਰਵਾਜ਼ਾ ਨਹੀਂ ਖੁੱਲਣਾ ਸੀ, ਸਿਰਫ ਸਰਦਾਰਾਂ ਲਈ ਖੁੱਲਿਆ ਦਰਵਾਜ਼ਾ। ਇਹ ਜੀ ਘਰ, ਬਜ਼ੁਰਗ ਹੁਣ ਆਪਣੇ ਘਰ ਆ ਗਏ ਆ ਤੇ ਘਰ ਆਪਣਾ ਦੇਖ ਰਹੇ ਆ। ਕਈ ਵਾਰੀ ਇਦਾਂ ਹੁੰਦਾ ਵੀ ਪਿੰਡ ਪੂਰਾ ਇਕੱਠਾ ਹੋ ਜਾਂਦਾ, ਲੇਕਿਨ ਇਹ ਜਿਹੜੇ 60-70 ਘਰ ਆ ਉਹਨਾਂ ਜੋ ਵਿਆਹ ਗਏ ਆ ਸਾਰੇ, ਇਸ ਕਰਕੇ ਸ਼ਾਦੀ ਕਰਕੇ। ਮੈਨੂੰ ਕਿਹਾ ਵੀ ਸੀ ਭੋਲਾ ਭਾਈ ਨੇ ਕਿ ਥੋੜਾ ਜਿਹਾ ਸ਼ਾਮ ਨੂੰ ਹੋਇਆ, ਲੇਕਿਨ ਇਹਨਾਂ ਦੀ ਕਿਉਂਕਿ ਵਾਪਸੀ ਦਾ ਵੀ ਸੀਗਾ, ਇਸ ਕਰਕੇ ਇੰਨਾ ਟਾਈਮ ਇੱਥੇ ਰੋਕ ਨਹੀਂ ਸਕਦੇ ਸੀਗੇ, ਕਿਉਂਕਿ ਇਹਨਾਂ ਨੇ ਵਾਪਸ ਲਾਹੌਰ ਜਾਣਾ ਸੀ। ਬਾਬਾ ਜੀ ਦੇਖ ਲਓ, ਬਾਜੀ ਕਹਿੰਦੇ ਆਪਣਾ ਤੁਸੀਂ ਆਪਣੇ ਘਰ ਨੂੰ ਆਜੋ। ਹਾਂ ਇਹ ਹੈ ਜੀ ਆਪਣਾ ਬਜ਼ੁਰਗਾਂ ਦਾ ਘਰ, ਲੇਕਿਨ ਮੇਰੇ ਨਾਲ ਢਾਹ ਕੇ ਬਣਾ ਲਿਆ ਹੋਣਾ, ਪਹਿਲੇ ਵਾਲਾ ਤਾਂ ਨਹੀਂ ਹੋਣਾ, ਪਹਿਲੇ ਪੋਜੀਸ਼ਨ ਹੋ ਰਹੀ ਹੈ, ਢਾਹ ਕੇ ਬਣਾ ਲਿਆ। ਠੀਕ ਹੈ ਜੀ, ਚੰਗਾ ਜੀ, ਬਹੁਤ ਬਹੁਤ ਮਿਹਰਬਾਨੀ। ਨਹੀਂ ਕੁਛ ਕਿਸੇ ਦੀ ਲੋੜ ਨਹੀਂ ਹੈਗੀ। ਨਹੀਂ ਨਹੀਂ ਬਾਜੀ ਤੁਸੀਂ ਬਿਲਕੁਲ ਠੀਕ ਹੋ ਆਪਣੀ ਜਗ੍ਹਾ। ਤੁਹਾਡੀ ਮਿਹਰਬਾਨੀ ਬਹੁਤ ਹੈ। ਪਾਣੀ ਪੀ ਲਿਆ। ਅਸੀਂ ਆਪਣਾ ਜਨਮ ਸਥਾਨ ਦੇਖ ਚੱਲੇ ਆ। 3-4 ਮਹੀਨੇ ਇਹ ਪਿੰਡ ਇਹਨਾਂ ਨੇ ਬਣਿਆ ਸੀਗਾ ਪਹਿਲਾਂ, ਪਹਿਲਾ ਘਰ ਇਸ ਪਿੰਡ ਦਾ ਬਣਿਆ ਤੇ ਇਹਨਾਂ ਨੇ ਬਣਾਇਆ ਸੀਗਾ। ਹਾਂ ਚਲੋ ਚੰਗਾ ਜੀ। नहीं अंकल कुछ नहीं बच्चों ने कुछ नहीं नहीं अंकल जी बच्चे ने कुछ नहीं खाया। ਲੈ ਲਓ ਬੇਟਾ, ਲੈ ਲਓ ਲੈ ਲਓ ਲੈ ਲਓ ਲੈ ਲਓ। नहीं अंकल जी ਲਓ ਜੀ, ਆਪਣਾ ਸਰਦਾਰ ਸਾਹਿਬ ਉਹਨਾਂ ਦਾ ਪਿੰਡ ਦੇਖ ਕੇ ਹੁਣ ਵਾਪਸ ਚੱਲੇ ਜੀ। ਥੋੜਾ ਹੀ ਟਾਈਮ ਇੱਥੇ ਗੁਜ਼ਰਿਆ ਆਪਣਾ, ਕਿਉਂਕਿ ਬੰਦੇ ਸਾਰੇ ਵਿਆਹ ਗਏ ਆ ਤੇ ਛੋਟਾ ਜਿਹਾ ਪਿੰਡ ਆ, ਤੇ ਇਸ ਕਰਕੇ ਨਾ ਸਾਰਾ ਪਿੰਡ ਹੀ ਵਿਆਹ ਚੱਲ ਜਾਂਦਾ। ਆਪਣੇ ਦਾ ਘਰ ਬੈਠੇ ਸਾਰੇ, ਤੇ ਉਹ ਹੁਣ ਵਾਪਸ ਜਾ ਰਹੇ ਆ ਜੀ। ਇਹ ਆਪਣਾ ਇੱਕ ਇਹਨਾਂ ਨੂੰ ਚਾਹਤ ਸੀਗੀ ਆਪਣਾ ਪਿੰਡ ਵੇਖਣ ਦੀ, ਜਿਹੜੀ ਕਿ ਮੇਰਾ ਖਿਆਲ ਆ ਵੀ ਹਰ ਬੰਦੇ ਨੂੰ ਆ। ਅਸੀਂ ਬੇਸ਼ੱਕ ਬਹੁਤ ਬਾਅਦ ਦਾ ਜਿਹੜਾ ਜੰਪ ਵਾਲਾ ਇੱਥੇ ਪਾਕਿਸਤਾਨ ਦਾ, ਪਰ ਆਪਣੀ ਮਿੱਟੀ ਨਾਲ ਸਾਨੂੰ ਵੀ ਪਿਆਰ ਆ। ਸਾਡਾ ਵੀ ਦਿਲ ਕਰਦਾ ਕਿਤੇ ਵੀਜ਼ੇ ਸਾਨੂੰ ਮਿਲਣ ਤੇ ਅਸੀਂ ਵੀ ਚੜ੍ਹਦੇ ਪੰਜਾਬ 'ਚ ਜਾ ਕੇ ਆਪਣੇ ਪਿੰਡ ਦੇਖ ਸਕੀਏ। ਆ ਦੇਖੋ ਹੁਣ ਸਿਆਣੇ ਬੰਦੇ ਵੀ ਜਿਹੜੇ ਨਾ, ਉਹਨਾਂ ਨੂੰ ਵਲੀਮੇ ਤੇ ਜਾਣ ਲਈ ਦੇਰ ਹੋ ਰਹੀ ਆ। ਠੀਕ ਆ ਬਜ਼ੁਰਗ ਆ ਰਹੇ, ਕੁਝ ਸਿਆਣੇ ਲੱਗਦੇ ਆ। ਕੀ ਹਾਲ ਆ ਜੀ ਬਜ਼ੁਰਗੋ, ਠੀਕ ਹੋ? ਇਹ ਤੁਹਾਡੇ ਪਿੰਡ ਦੇ ਪੁਰਾਣੇ ਮਾਲਕ ਆ ਜੀ। ਹਾਂ ਹੁਣ ਵੀ ਮਾਲਕ ਹੀ ਆ ਜੀ, ਇਹ ਤਾਂ ਹੈ। ਠੀਕ ਠਾਕ ਹੋ? ਇਹਨਾਂ ਦਾ ਜਨਮ ਇੱਥੇ ਦਾ ਵੇਖ, ਇਹਨਾਂ ਚਾਚਾ ਜੀ ਜਨਮ ਵੀ ਆਏ ਸੀ ਪਹਿਲਾਂ। ਇਹ ਉਦੋਂ 6 ਮਹੀਨੇ ਦੇ ਜਦੋਂ ਇੱਥੋਂ ਨਾ ਗਏ ਛੋਟੇ ਜਿਹੇ, ਜਨਮ ਇੱਥੇ ਦਾ ਇਹਨਾਂ ਦਾ। ਸਾਡੀ ਜਨਮ ਇੱਥੇ ਦਾ ਹੀ ਆ, ਪਰ ਅਸੀਂ ਹੁਸ਼ਿਆਰਪੁਰ ਦਸੂਏ ਦੇ ਵਾਸੀ ਸਾਰੇ ਹੁਸ਼ਿਆਰਪੁਰ ਜਾ ਵੜਦੇ ਤੁਸੀਂ ਹੈ ਸਾਰੇ। ਅਸੀਂ ਨਵੇਂ ਸ਼ਹਿਰ ਤੋਂ ਆ ਤੇ ਹੁਸ਼ਿਆਰਪੁਰ ਸਭ ਤੋਂ ਸ਼ੁਰੂ ਹੋ ਜਾਂਦਾ ਅੱਧੇ ਕਿਲੋਮੀਟਰ ਦੇ। ਹਾਂ ਗੜ ਸ਼ੰਕਰ, ਬਲਾਚੌਰ, ਸਾਰਾ ਰੋਪੜ ਏਰੀਆ ਸਾਰਾ, ਤੇ ਚੱਬੇਵਾਲ, ਮਾਲਪੁਰ, ਦੂਆ ਇੱਥੇ ਵੀ ਹੈਗਾ ਆ। ਦਸੂਆ ਹਾਂ ਨਾਲ ਦਸੂਆ ਜੀ। ਅੱਛਾ 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 ਨਾਲ ਵਿੱਚੋਂ ਦੀ ਰਾਤ ਦੇ ਟ੍ਰੇਨ ਲੈਣ ਲੰਘਦੀ ਸੀ, ਇੱਧਰ ਕੈਥਾਂ ਸੀਗੀ, ਇੱਧਰ ਦਸੂਆ ਸੀਗਾ। ਅੱਛਾ ਹਾਂਜੀ ਤੋ ਇਸ ਤਰ੍ਹਾਂ ਸੀ। ਆ ਹੁਣ ਸਾਨੂੰ ਚਾਹ ਪਿਲਾਈ। ਨਹੀਂ ਅਸੀਂ ਹੁਣ ਜਾਣਾ ਆ, ਇਹਨਾਂ ਘਰ ਦੇਖਣਾ ਦੇਖ ਰਹੇ, ਅਸੀਂ ਹੁਣ ਲਾਹੌਰ ਪਹੁੰਚਣਾ। ਅੱਛਾ ਜੀ, ਹਾਂਜੀ ਹਾਂਜੀ। ਤੇ ਬਾਕੀ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ। ਬੜੀ ਹਾਂਜੀ ਤੇ ਸਾਰੇ ਕਹਿੰਦੇ ਪਿੰਡ ਦੇ ਵਿਆਹ ਹੀ ਗਏ ਹੋ ਆ। ਹਾਂਜੀ ਸਾਡਾ ਪਿੰਡ ਜੱਦੀ ਪਿੰਡ ਸਾਡਾ ਹੈਗਾ 258 ਚੱਕ ਫਰਾਲਾ ਜੀ, ਤੇ ਉਹ ਵੀ ਸਾਡਾ ਸੀ, ਤੇ ਇਹ ਵੀ ਇਟਵਾਲੇ ਸੀਗੇ, ਤੇ 6 ਚੱਕ ਹਾਂਜੀ ਤੇ ਲੰਮਾ ਪਿੰਡ ਸਹੀ। ਇਹ ਇਟਵਾਲਾਂ ਦੇ ਫਰਾਲਾ ਲੰਬੇ ਪਿੰਡ ਦਾ ਇੱਕੋ ਹੀ ਆ ਨਾ। ਹਾਂਜੀ ਹਾਂਜੀ ਹਾਂਜੀ, ਇਹਨਾਂ ਦੇ ਇਟਵਾਲੇ ਬੈਠੇ ਸੀ। ਤੇ ਚਲੋ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਓਕੇ ਵੀਰਾ ਜੀ, ਜੀ ਬਾਤਾਂ ਵੀਰਾ ਜੀ, ਇਦਾਂ ਮੈਨੂੰ ਵੀ ਲੈ ਦੇ 1000 ਠੀਕ ਠਾਕ ਹੋ? शुक्र अल्हम्दुलिल्लाह। अस्सलाम वालेकुम, ਕੀ ਹਾਲ ਚਾਲ ਹੈ? ठीक ठाक राजू भाई। ਇਹ ਜਦੋਂ ਉਮਰ ਦੇ ਹਿਸਾਬ ਨਾਲ ਇੱਥੇ ਕਿ ਜਾਏ ਨਾ ਬੰਦਾ, ਅਬੇ ਪਹਿਲੇ ਤਕੜੀ ਸੁਣ ਲਾ ਆ ਫਿਰ ਸਟਾਰਟ ਕਰਨ ਵਾਲੀ ਧੱਕਾ ਸਟਾਰਟ ਹੋ ਜਾਂਦਾ ਬੰਦਾ। ਫਿਰ ਆਹ ਸਵੇਰ ਸਵੇਰ ਹੌਲੀ 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 ਫਿਰ ਚੱਲ ਪਿਆ, ਜਾ ਕੇ ਤੇ ਸਟਾਰਟ ਫਿਰ ਸਟਾਰਟ ਹੁੰਦਾ ਜਾ ਕੇ। ਹਾਂ 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 ਹੋਰ ਠੀਕ ਠਾਕ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਿੱਥੋਂ ਠੀਕ ਹੋ? ਜਨਾਬ ਤਸ਼ਰੀਫ ਲੈ ਇਹਨਾਂ ਦਾ ਜਨਮ ਇੱਥੇ ਦਾ ਜੀ।
ਇਹਦੇ ਚਾਚਾ ਜੀ ਜਨਵਰੀ ਚ ਆਏ ਸੀ, ਇਹਦਾ ਚਾਚੇ ਪਿਛਲੇ ਸਾਲ ਆਏ ਆਏ ਸੀ ਹਾਂ ਨੇ ਮੁਲਾਕਾਤ ਹੀ ਮੇਰੇ ਨਾਲ ਹੋਈ ਹਾਂ ਤੁਹਾਡੇ ਨਾਲ ਹੋਈ ਸੀ। ਹਾਂ ਉੱਥੇ ਬੈਠੇ ਸੀ ਇੱਥੇ ਉੱਥੇ ਇਹਨਾਂ ਦੀ ਇੱਥੇ ਜ਼ਮੀਨ ਹੁੰਦੀ ਸੀ, ਇਹ ਘਰ ਸੀ ਇਹਨਾਂ ਦਾ ਇੱਥੇ। ਹਾਂ ਘਰ ਸੀਗਾ ਆਪਣਾ ਜਨਮ ਸਥਾਨ ਦੇਖਣ ਆਏ ਆ ਜੀ। ਅੱਛਾ ਅੱਛਾ ਠੀਕ ਬੜੇ ਕੀ ਕਹਿੰਦੇ ਹੁੰਦੇ ਆ ਇਹ ਬੜੇ ਕਾਨਜਾ ਬੰਦੇ ਸੀਗੇ, ਸਖਤ ਜਿਹਾ ਮਤਲਬ ਮਤਲਬ ਨੰਗਲ ਨਹੀਂ ਦਿੰਦੇ ਹੁੰਦੇ ਕਿਸੇ ਨੂੰ ਇੱਥੇ। ਅੱਛਾ ਅੱਛਾ ਜੀ। ਹਾਂ ਮੇਰਾ ਮਤਲਬ ਹੈ ਕਿ ਤੁਸੀਂ ਫਿਰ ਇੱਥੇ ਦੇ ਜਾਂ ਜੱਦੀ ਨਹੀਂ ਅਸੀਂ ਜੱਦੀ ਨਹੀਂ ਆਏ ਤੇ ਉਧਰੋਂ ਆਏ ਉਧਰ ਸੁਣੀਆਂ ਗੱਲਾਂ। ਸਾਡਾ ਹੁਸ਼ਿਆਰਪੁਰ ਜ਼ਿਲ੍ਹਾ ਹੈਗਾ, ਸੁਣੀਆਂ ਨਹੀਂ ਵੀ ਜਦੋਂ ਅਸੀਂ ਪਾਰਟੀ ਖਿੱਚੀ ਸੀ ਇੱਧਰ ਆ ਗਏ ਆ ਹਾਂਜੀ ਤੇ ਉਦੋਂ ਆ ਕੇ ਤੇ ਫਿਰ ਇਹ ਸਾਰਾ ਜਿਹੜਾ ਅਸੀਂ ਨਹੀਂ ਉਹਦੇ ਮਕਾਨ ਕੋਠੇ ਕਾਠੇ ਜਿਹੜੇ ਹਾਂ ਸੀਗੇ ਥੋੜੇ ਘਰ ਸੀਗੇ ਇੱਥੇ। ਆ ਥੋੜੇ ਘਰ ਸੀਗੇ, ਥੋੜੇ ਜਿਹੇ ਸੀਗੇ ਤਾਂ ਉਹ ਫਿਰ ਅਸੀਂ ਦੇਖੇ ਆਪਣੀਆਂ ਕਾਈਆਂ ਕੁੰਜਣਾ ਅਸੀਂ ਲਾਈਆਂ ਉਤੋਂ। ਅੱਛਾ ਜੀ। ਆਹੋ ਤੋਂ ਸਾਨੂੰ ਅਸੀਂ ਫਿਰ ਇਹ ਪੁੱਛਿਆ ਵੀ ਭਾਈ ਆ ਜਿਹੜਾ ਡੇਰਾ ਇਹ ਕਿਹਦਾ ਹੁੰਦਾ ਸੀਗਾ। ਅੱਛਾ ਜੀ। ਤੇ ਉਹ ਵੀ ਸਾਨੂੰ ਪਤਾ ਲੱਗਾ ਨਾ ਕਿ ਉਹ ਨਾਂ ਤੇ ਮੈਨੂੰ ਯਾਦ ਨਹੀਂ। ਹਾਂਜੀ ਹਾਂਜੀ। ਬਜ਼ੁਰਗਾਂ ਨੇ ਠਾਕਰ ਸਿੰਘ ਜੀ ਹਾਂ ਠਾਕੁਰ ਸਿੰਘ ਦਾ ਬੋਲਦਾਂ ਦਾ ਵਪਾਰ ਕਰਦੇ ਹੁੰਦੇ ਹਾਂ ਤੇ ਉਹ ਸੀਗੇ ਬੜੇ ਸਖਤ ਤੇ ਮਤਲਬ ਇਹ ਬੜੇ ਜਿਹਨੂੰ ਅਸੀਂ ਕੀ ਪੰਜਾਬੀ ਚ ਕਾਨ ਜਾਂ ਕਹਿੰਦੇ ਮਤਲਬ ਬੜਾ ਸਖਤ ਜਿਹਾ ਆਮ ਅਸੀਂ ਨਾ ਨਹੀਂ ਇੱਥੋਂ ਦੀ ਕਿਸੇ ਨੂੰ ਨਾ ਏਡਾ ਸੌਖਾ ਨਹੀਂ ਹਾਂ ਨਾ ਨਾਂ ਚੱਲਦਾ ਸੀ ਫੁੰਮਣ ਸਿੰਘ ਅਟਵਾਲ ਦਾ। ਫੁੰਮਣ ਸਿੰਘ ਅਟਵਾਲ ਦਾ ਨਾਂ ਚੱਲਦਾ ਸੀ। ਇੱਥੇ ਲਾਗੇ ਨਾ ਬਾਣੀਏ ਦੀ ਬਈਆਂ ਜਾਲੀਆਂ ਸੀ ਉਹਨੇ। ਹਾਂ ਹਾਂ ਉਹ ਮੁਸਲਮਾਨ ਫੈਮਲੀਆਂ ਬਹੁਤ ਤੰਗ ਕਰਦਾ ਸੀ ਬਾਣੀਆਂ। ਹਾਂ ਹੈ ਤੇ ਤਾਏ ਹੁਣੀ ਇੱਕ ਦਿਨ ਅੱਕੇ ਜਾ ਕੇ ਉਹਦੀਆਂ ਬਾਣੇ ਚੱਕ ਕੇ ਨਾ ਉਹਦੀਆਂ ਬਈਆਂ ਉਹੀ ਜਾਤੀਆਂ ਤੇ ਤੂੰ ਸਾਡੇ ਭਰਾਵਾਂ ਨੂੰ ਤੰਗ ਕਰਦਾ। ਇਸੇ ਤਰ੍ਹਾਂ ਹੋਈ ਸੀ। ਹਾਂ ਉਹ ਫੁੰਮਣ ਇੱਕ ਇਹਨਾਂ ਦੇ ਕੋਲ ਕਤਲ ਵੀ ਛੋਟਾ ਜਿਹਾ ਕੱਦ ਸੀ, ਹਾਂ ਕਤਲ ਹੋਇਆ ਸੀ ਤੇ ਉਹ 47 ਤੋਂ ਬਾਅਦ ਫਿਰ ਇਧਰੋਂ ਗਿਆ ਤਾਇਆ। ਡੇਢ 2 ਸਾਲ ਬਾਅਦ ਨਾ ਤਬਾਦਲੇ 'ਚ ਗਿਆ। ਫਿਰ ਉਹ ਜਦੋਂ ਉਧਰੋਂ ਇੱਧਰ ਆਏ ਕੈਦੀ ਇੱਧਰ ਉਹ ਫਿਰ ਉਹ ਤਾਇਆ ਛੁੱਟ ਕੇ ਗਿਆ। ਏਡਾ 5 ਫੁੱਟ ਮਸੀ ਸੀ ਉਹ, ਪਰ ਤੇਜ਼ ਬਹੁਤ ਸੀ, ਸਪੀਡ ਬਹੁਤ ਸੀ ਉਹਦੀ। ਹਾਂ ਕਿਦਾਂ ਕਹਿੰਦੇ ਜਿੰਨਾ ਨਿੱਕਾ ਉਹਨਾਂ ਤਿੱਖਾ। ਹਾਂ ਹਾਂ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ। ਹਾਂਜੀ ਨਹੀਂ ਅਸੀਂ ਹੁਣ ਲੇਟ ਆ, ਚਾਹ ਹੁਣੇ ਪੀ ਕੇ ਆਏ ਆ। ਕਮੇਟੀ ਹੋਈ ਹਾਂ ਅਸੀਂ ਤਾਂ ਹਾਂ ਨਹੀਂ ਨਹੀਂ ਕੋਈ ਨਹੀਂ। ਆ ਨਾਲ ਹੀ ਮੇਰਾ ਮਤਲਬ ਇੱਥੇ ਘਰ ਵੀ ਡੇਰਾ ਵੀ ਅੱਛਾ ਅੱਛਾ ਤੇ ਇੱਥੇ ਹੀ ਮਤਲਬ ਰਹਿ ਬਾਬਾ ਜੀ ਹੁਸ਼ਿਆਰਪੁਰੋਂ ਕਿਹੜੇ ਪਿੰਡੋਂ ਆ? ਇਹ ਸੀਗਾ ਮਤਲਬ ਉਹਨੂੰ ਚੱਕ ਕਹਿੰਦੇ ਸੀ, ਘੋੜਿਆਂ ਚੱਕ ਘੋੜਿਆਂ ਚੱਕ ਆ ਮਤਲਬ ਸੂਏ ਮਿਆਣੀ ਸੂਏ ਦੇ ਆਲਮਪੁਰ ਦੂਸਰਾ ਆਪਣਾ ਸੂਫੀ ਗੁਲਾਮ ਰਸੂਲ ਸਾਹਿਬ ਜਿਹੜੇ ਆਲਮਪੁਰ ਦੇ ਸੀਗੇ। ਆਲਮਪੁਰ ਦੇ ਸੀ। ਅੱਛਾ ਅੱਛਾ ਹਾਂ ਤੇ ਉਹ ਤੁਹਾਡੇ ਕੋਲ ਦਸੂਆ ਸੀ ਮੇਰੇ ਖਿਆਲ ਤਹਿਸੀਲ ਸੀ ਦਸੂਆ ਲਾਗੇ। ਜੱਸੂ ਮਜਾਰਾ ਵੀ ਕੋਲੇ ਸੀ। ਹਾਂ ਜੱਸੂ ਮਜਾਰਾ ਵੀ ਕੋਲੇ ਸੀਗਾ। ਉਹ ਅਸੀਂ ਮੈਂ ਵੀ ਇਹਦਾ ਨਹੀਂ ਸੀ ਜਿਹੜਾ ਮਤਲਬ ਕਿ ਮੈਂ ਉਹ ਸਾਰੀ ਗੱਲਬਾਤ ਮਤਲਬ ਇਹ ਦੱਸ ਸਕਾਂ। ਹਾਂ ਮੈਂ ਥੋੜੀ ਜਿਹੀ ਝਲਕੀ ਆ। ਮੈਂ 3-4 ਸਾਲ ਦਾ ਬੱਚਾ ਮਤਲਬ ਕੀ ਕਿੰਨਾ ਕੁ ਮਤਲਬ ਉਹ ਸਮਾਂ ਉਹੀ ਗੱਲ ਮੇਰੇ ਵਾਲਾ ਤਾਂ ਮੈਂ ਵੀ 3-4 ਮਹੀਨੇ ਦਾ ਆਹੋ ਇਹ 3-4 ਸਾਲ ਦੇ ਮੈਂ 3-4 ਸਾਲ ਮੈਂ ਵੱਡਾ ਹੋਇਆ ਮੈਂ ਵੱਡਾ ਨਹੀਂ ਆਉਂਦੇ ਕਿ ਬਜ਼ੁਰਗ ਸਤਿ ਸ੍ਰੀ ਅਕਾਲ। ਹਾਂ ਤੇ ਮੇਰਾ ਖਿਆਲ ਸੀ ਵੀ ਉਹ 2 ਮਿੰਟ ਬਹਿ ਜਾਂਦੇ ਨਹੀਂ ਚਾਹ ਚੀ ਬਣਾ ਲੈਂਦੇ ਤੁਹਾਡੇ ਨਾਲ ਗੱਲਾਂ ਹੋ ਗਈਆਂ ਸਾਡੀਆਂ। ਹੁਣ ਕਿੱਧਰ ਨੂੰ ਚੱਲੇ ਹੋ? ਅਸੀਂ ਹੁਣ ਲਾਹੌਰ ਨੂੰ ਜਾਣਾ, ਵਾਪਸੀ ਤੇ ਅਸੀਂ ਅੱਛਾ ਲਾਹੌਰ ਅੱਜ ਰਹਿ ਕੇ ਕੱਲ ਨੂੰ ਫੇਰ ਵੱਡ ਟੱਪ ਜਾਣਾ। ਅੱਛਾ ਤੁਹਾਡੇ ਪੁਰਾਣੇ ਪਿੰਡ ਚੱਲ, ਪੁਰਾਣੇ ਏਰੀਆ ਚੱਲ ਜਾਣਾ। ਅੱਛਾ ਇਹ ਫਰਾਲੇ ਵੀ ਸੀਗੇ ਸਾਡਾ ਰਿਸ਼ਤੇਦਾਰੀ ਆਪਣੀ ਕੋਈ? ਹਾਂ ਫਰਾਲੇ ਯਾਰ ਬੈਠੇ ਫਰਾਲੇ ਸੀ। ਅੱਛਾ ਬਜ਼ੁਰਗ ਪਿੰਡ ਬਤਾਇਆ ਸੀ ਉਦੋਂ ਆਣ ਕੇ। ਸਹੀ ਹਾਂਜੀ ਚਲਿਏ ਜੀ। ਚਲੋ ਜੀ ਬਹੁਤ ਚੰਗਾ ਜੀ, ਬਹੁਤ ਮਿਹਰਬਾਨੀ। ਆਪ ਆ ਜਾਓ ਠੀਕ ਹੈ। ਬਜ਼ੁਰਗ ਬੜੀ ਖੁਸ਼ੀ ਹੋਈ ਕਹਿੰਦੇ ਇੱਦਾਂ ਹੁਣ ਬਜ਼ੁਰਗ ਜਾ ਚੁੱਕੇ ਪੁਰਾਣੇ। ਹਾਂਜੀ ਜਾਂ ਕਹਿੰਦੇ ਨਾ ਇਸੇ ਤਰ੍ਹਾਂ ਹੀ ਹੈ ਬਾਪੂ ਤੁਰ ਜਾਂਦਾ ਤੇ ਉਹ ਸਦੀ ਨਾਲ ਲੈ ਜਾਂਦਾ, ਬਿਲਕੁਲ ਕਿ ਪਿਛਲੀਆਂ 3 ਪੀੜ੍ਹੀਆਂ ਸਾਫ਼ ਹੋ ਜਾਣ, ਮੋਹਲੀ ਪੀੜ੍ਹੀ ਲੈ ਜਾਂਦੀ। ਬਿਲਕੁਲ ਇਸ ਤਰ੍ਹਾਂ ਠੀਕ ਹੈ ਨਾ। ਤੇ ਹੁਣ ਹੋ ਵੀ ਕੁਝ ਨਹੀਂ ਸਕਦਾ। ਸਹੀ। ਮੈਂ ਕਿਹਾ ਜੀ ਸਰਕਾਰ ਹਾਂ। ਪੂਰਾ ਟਾਈਮ ਦੇ ਦਿੰਦੇ ਚਾਹ ਦਾ ਕੱਪ। ਹੁਣ ਅਸੀਂ ਲੇਟ ਹੋ ਰਹੇ ਸੀ, ਸ਼ਾਮ ਨੂੰ ਉੱਥੇ ਪਹੁੰਚਣਾ ਲਾਹੌਰ। ਠੀਕ ਆ ਲਓ ਜੀ ਬਜ਼ੁਰਗਾਂ ਨਾਲ ਠੀਕ ਹੈ ਜੀ। ਓਕੇ ਚਲੋ ਠੀਕ ਹੈ ਜੀ। ਓਕੇ ਆ ਜਾਓ। ਅਸੀਂ ਆਏ ਸੀਗੇ ਸਰਦਾਰ ਮਨਜੀਤ ਸਿੰਘ ਦੇ ਪਿੰਡ ਦੇਖਣ ਦੇ ਜਨਮ ਭੂਮੀ ਤੇ ਆ ਪਿੰਡ ਵਾਲੇ ਸਾਰੇ ਵਿਆਹ ਗਏ। ਉਹ ਵੈਸੇ ਸਾਨੂੰ 2 ਬਜ਼ੁਰਗ ਟੱਕਰ ਗਏ ਤੇ ਉਹਨਾਂ ਨੇ ਵਧੀਆ ਸਾਡਾ ਕਹਿੰਦੇ ਹੁੰਦੇ ਗੱਲਬਾਤ ਕੀਤੀ, ਖੁਸ਼ ਹੋ ਕੇ। ਹਾਂਜੀ ਮਸਰੂਫੀਅਤ ਵਿੱਚ ਵੀ ਕਹਿ ਰਹੇ ਸੀ ਵੀ ਨਹੀਂ ਵੀ ਚਾਹ ਪਾਣੀ ਪੀ ਕੇ ਹੋਇਆ ਨਹੀਂ ਚਾਹ ਪਾਣੀ ਪੀ ਕੇ ਜਾ ਪਾਣੀ ਪਿਲਾਉਣੇ ਆ। ਪਰ ਇੱਧਰ ਅਸੀਂ ਵੀ ਲਾਹੌਰ ਪਹੁੰਚਣਾ ਆ ਤੇ ਬਹੁਤ ਵਧੀਆ ਲੱਗਿਆ। ਛੋਟਾ ਜਿਹਾ ਪਿੰਡ ਆ ਵੈਸੇ। ਹਾਂ ਤੇ ਵਧੀਆ ਲੱਗਿਆ, ਵਧੀਆ ਗੱਲਬਾਤ ਕੀਤੀ। ਹੁਣ ਘਰ ਵਾਲੇ ਵੀ ਵਿਆਹ ਗਏ ਹੋ ਸੀ, ਉਹਨਾਂ ਨੇ ਘਰ ਸਾਨੂੰ ਦਿਖਾ ਦਿੱਤਾ। ਠੀਕ ਹੈ ਜੀ ਆ ਜਾਓ ਜੀ ਵੀਰੇ। ਲੰਘਦੇ ਅਸੀਂ ਇੱਥੇ ਰੁਕੇ ਸੀਗੇ ਜੀ ਪੈਟਰੋਲ ਪੰਪ ਤੇ। ਨਜ਼ੀਰ ਕਿਸਾਨਾ ਸਾਹਿਬ ਦੇ ਪੰਪ ਤੇ ਭਾਈ ਬਕਾਰ ਸਾਹਿਬ ਬੈਠੇ ਆ, ਖੜੇ ਆ ਸਾਡੇ ਕੋਲ। ਕਿਸਾਨਾ ਸਾਹਿਬ ਗਏ ਜਰਾ ਕੰਮ। ਮੁਲਾਕਾਤ ਜਿਹੜੀ ਇਹਨਾਂ ਦੀ ਅਚਾਨਕ ਹੋ ਗਈ ਆ। ਅਚਾਨਕ ਹਾਂਜੀ।
ਭਾਈ ਰਜੀਰ ਗਿਆ ਜੀ ਪਿੰਡ ਨੂੰ ਅੱਛਾ ਤੇ ਬਸ ਆਉਣ ਵਾਲਾ ਹੀ ਆ, ਤਾਂ ਬੈਠੋ ਤੁਹਾਨੂੰ ਖਾਣਾ ਛਾਣਾ ਖਾਣੇ ਆ। ਖਾਣਾ ਖਾਣਾ ਤਾਂ ਹੁਣ ਮੇਰੇ ਖਿਆਲ ਕਿੰਨੀ ਕੁ ਵਾਰੀ ਖਾ ਹੋ ਗਿਆ ਹੋ ਗਏ ਸਵੇਰ ਵੀਰ ਕਹਿੰਦਾ ਮੇਰੇ ਢਿੱਡ ਬਾਹਰ ਨੂੰ ਆ ਜਾਣਾ ਜੇ ਮੈਂ ਤਾਂ 2-4 ਦਿਨ ਹੋਰ ਰਹਿ ਗਿਆ। ਹਾਂਜੀ ਇਹਨਾਂ ਨੂੰ ਜਾ ਕੇ ਭੁੱਖ ਕੱਟਣੀ ਪੈਣੀ ਆ ਬਿਲਕੁਲ ਜੀ। ਅਸੀਂ ਵੀਰਾ ਜੀ ਹੈਗੇ 258 ਚੱਕ ਫਰਾਲੇ ਤੋਂ ਆਪਣੇ ਪਿੰਡੂ ਸਰਕਾਰ ਸਾਹਿਬ ਤੇ ਇੱਥੇ ਪੈਟਰੋਲ ਪੰਪ ਇਹਨਾਂ ਦੇ ਆਪਣੇ, ਤਾਂ ਇਹਨਾਂ ਕੋਲ ਰੁਕੇ ਸੀਗੇ। ਇਹਨਾਂ ਦਾ ਡੀਲਰਸ਼ਿਪ ਦਾ ਵੀ ਕੰਮ ਹੈਗਾ, ਪ੍ਰਾਪਰਟੀ ਦਾ ਵੀ ਕਰਦੇ ਆ। ਤੇ ਕੱਲ ਸਾਨੂੰ ਪਿੰਡ ਵੀ ਮਿਲੇ ਸੀਗੇ ਇਹ, ਠੀਕ ਹੈ ਜੀ। ਤੇ ਅਸੀਂ ਜਾਣ ਕੇ ਇਹਨਾਂ ਕੋਲ ਟੱਕਰਾ ਹੋ ਗਿਆ ਸਾਡੇ, ਫਿਰ ਰੁਕ ਗਏ ਆ ਤੇ ਬੜਾ ਚੰਗਾ ਲੱਗਾ, ਸਾਡੀ ਮੁਲਾਕਾਤ ਹੋ ਗਈ ਅੱਜ ਦੁਬਾਰਾ ਫਿਰ। ਮੈਂ ਤਾਂ ਕਹੇ ਤੁਸੀਂ ਰਹੋ ਸਾਡੇ ਕੋਲ ਹੀ। ਨਹੀਂ ਹੁਣ ਨੰਬਰ ਲੈ ਲਿਆ ਤੇ ਨੰਬਰ ਵੀ ਸੇਵ ਕਰ ਲਿਆ। ਚਲੋ ਜੀ, ਮਿਹਰਬਾਨੀ। ਵੀ ਵਿਲ ਕੀਪ ਇਟ ਇਨ ਟੱਚ, ਠੀਕ ਹੈ ਜੀ। ਹੁਣ ਫਰਾਲੇ ਦੀ ਸਹੀ ਅਪਡੇਟ ਮਿਲੂ। ਹਾਂ, ਫਰਾਲੇ ਦੀ ਅਪਡੇਟ ਮਿਲਿਆ ਕਰੂਗੀ ਹੁਣ, ਠੀਕ ਹੈ ਠੀਕ ਹੈ ਜੀ। ਤੇ ਦੁਬਾਰਾ ਫਿਰ ਮੁਲਾਕਾਤ ਹੋਊਗੀ ਛੇਤੀ ਇਨਸ਼ਾਅੱਲਾ। ਠੀਕ ਹੈ, ਇਨਸ਼ਾਅੱਲਾ। ਠੀਕ ਹੈ ਜੀ। ਓਕੇ। ਅੱਛਾ ਜੀ।